ਅੱਛਾ ਜੀ, ਪਾਕਿਸਤਾਨੀ ਸਿਆਸਤ ਦੇ ਵਿੱਚ ਇੱਕ ਤੋਂ ਇੱਕ ਨਵਾਂ ਨਮੂਨਾ ਸਾਹਮਣੇ ਆਉਂਦਾ ਹੈ। ਇਸ ਮਜ਼ਕਾ ਖੇਜ਼ ਇਲੈਕਸ਼ਨ ਦੇ ਦੌਰਾਨ NA 128 ਲਾਹੌਰ ਤੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਉਸਤਾਦ ਚਾਹਤ ਫਤਿਹ ਅਲੀ ਖਾਨ ਦਾ ਸਿਆਸਤ ਦੇ ਵਿੱਚ ਐਂਟਰ ਹੋਣਾ ਕਿਸੇ ਕਮੇਡੀ ਤੋਂ ਘੱਟ ਨਹੀਂ। ਤੇ ਇਸ ਤੋਂ ਵੱਡਾ ਅਜੂਬਾ ਇਹ ਹੈ ਕਿ ਜਿੱਥੇ ਪਾਕਿਸਤਾਨ ਪੀਪਲ ਪਾਰਟੀ, ਨੂਨ ਲੀਗ ਤੇ PTI ਜੀ ਪੁਰਾਣੀਆਂ ਜਮਾਤਾਂ ਇਸ ਮੁਲਕ ਦੀ ਤਕਦੀਰ ਨਹੀਂ ਬਦਲ ਸਕੀਆਂ, ਉੱਥੇ ਹੀ ਉਸਤਾਦ ਚਾਹਤ ਫਤਿਹ ਅਲੀ ਖਾਨ ਨੇ ਇਸ ਮੁਲਕ ਦੀ ਤਕਦੀਰ ਬਦਲਣ ਦੀ ਕਸਮ ਖਾ ਲਈ ਹੈ ਨਾ ਅਜੂਬੇ ਵਾਲੀ ਗੱਲ। ਜਿੱਥੇ PTI ਦੇ ਲੀਡਰ ਨੂੰ ਅਨਾੜੀ ਸਿਆਸਤਦਾਨ ਗਿਣਿਆ ਜਾਂਦਾ ਸੀ, ਹਾਲਾਂਕਿ ਉਸ ਨੂੰ ਵੀ ਸਿਆਸੀ ਜਿੱਦੋ-ਜਹਿਦ ਦੇ ਵਿੱਚ 26 ਤੋਂ 27 ਸਾਲ ਗੁਜ਼ਰ ਚੁੱਕੇ ਨੇ, ਉੱਥੇ ਹੀ ਉਸਤਾਦ ਚਾਹਤ ਫਤਿਹ ਅਲੀ ਖਾਨ ਕਿਸੇ ਵੀ ਤਜਰਬੇ ਤੋਂ ਬਗੈਰ ਸਿਆਸਤ ਦੇ ਵਿੱਚ ਐਂਟਰ ਹੋ ਚੁੱਕੇ ਨੇ। ਹਾਲਾਂਕਿ ਉਹਨਾਂ ਨੂੰ 2-4 ਜਗ੍ਹਾ ਤੇ ਨਾਖੁਸ਼ਗਵਾਰ ਵਾਕਿਆਤ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇੱਕ ਜਗ੍ਹਾ ਤੇ ਉਹਨਾਂ ਦਾ ਇਸਤਕਬਾਲ ਗੰਦੇ ਟਮਾਟਰਾਂ ਨਾਲ ਕੀਤਾ ਗਿਆ, ਇੱਕ ਜਗ੍ਹਾ ਤੇ ਉਹਨਾਂ ਦੇ ਵਾਲ ਵੀ ਖਿੱਚੇ ਗਏ ਤੇ ਇੱਕ ਜਗ੍ਹਾ ਤੇ ਸੁਣਨ ਵਿੱਚ ਆਇਆ ਕਿ ਉਹਨਾਂ ਦੇ ਕੰਨ ਵੀ ਖਿੱਚੇ ਗਏ। ਲੇਕਿਨ ਉਸਤਾਦ ਚਾਹਤ ਫਤਿਹ ਅਲੀ ਖਾਨ ਨੇ ਕਿਹਾ ਕਿ ਜਿੱਥੇ ਨੂਨ ਲੀਗ ਦੇ 3-4 ਉਮੀਦਵਾਰਾਂ ਦਾ ਇਸਤਕਬਾਲ ਲਿਤਰਾਂ ਤੇ ਸੋਟਿਆਂ ਨਾਲ ਹੋਇਆ ਹੈ, ਉੱਥੇ ਮੇਰੇ ਨਾਲ ਇਸ ਤਰ੍ਹਾਂ ਦੇ 2-4 ਨਾਖੁਸ਼ਗਵਾਰ ਵਾਕਿਆਤ ਹੋ ਵੀ ਜਾਣ ਤੇ ਇਹਨਾਂ ਦੇ ਨਾਲ ਮੇਰੇ ਜਜ਼ਬੇ ਨੂੰ ਕੰਮ ਨਹੀਂ ਕੀਤਾ ਜਾ ਸਕਦਾ। ਉਸਤਾਦ ਚਾਹਤ ਫਤਿਹ ਅਲੀ ਖਾਨ ਵਾਸਤੇ ਸਾਡਾ ਤਾਂ ਇੱਕ ਹੀ ਮਸ਼ਵਰਾ ਹੈ ਕਿ ਮਿਹਰਬਾਨੀ ਕਰੋ ਤੁਸੀਂ ਇਸ ਖੇਲ ਦੇ ਵਿੱਚ ਹਿੱਸਾ ਨਾ ਲਓ, ਕਿਉਂਕਿ ਇਹ ਖੇਲ ਜਿਹੜਾ ਨਾ ਅਨਾੜੀਆਂ ਦਾ ਨਹੀਂ ਹੈ, ਇਹਦੇ ਵਿੱਚ ਬੜੇ ਤਜਰਬੇ ਚਾਹੀਦੇ ਹੁੰਦੇ ਨੇ। ਸਾਡੇ ਇਲਾਕਿਆਂ ਦੇ ਵਿੱਚ ਸਿਆਸਤ ਦੇ ਵਿੱਚ ਜਿਹੜੇ ਲੋਕ ਐਂਟਰੀ ਲੈਂਦੇ ਨੇ, ਉਹ ਕਾਫੀ ਲੋਕਾਂ ਦੇ ਬੱਕਰੇ ਤੇ ਮੱਝਾਂ ਚੋਰੀ ਕਰਾ ਕੇ ਉਹਨਾਂ ਦੀਆਂ ਮੱਝਾਂ ਮਹੀਨੇ ਤੋਂ ਬਾਅਦ ਵਾਪਸ ਕਰਵਾ ਕੇ ਤੇ ਉਹਨਾਂ ਕੋਲ ਇਸੇ ਬਿਹਾਫ ਤੇ ਵੋਟ ਮੰਗਦੇ ਨੇ ਕਿ ਮੈਂ ਤੁਹਾਡੀ ਮੱਝ ਨਹੀਂ ਸੀ ਛੁਡਾ ਕੇ ਦਿੱਤੀ। ਤੇ ਉਸਤਾਦ ਚਾਹਤ ਫਤਿਹ ਅਲੀ ਖਾਨ ਸਾਹਿਬ ਜਿਸ ਕੰਮ ਵਾਸਤੇ ਬਣੇ ਨੇ ਉਹ ਕੰਮ ਇਹ ਕਰ ਨਹੀਂ ਰਹੇ। ਗੁਲੂਕਾਰੀ ਦੇ ਵਿੱਚ ਵੀ ਇਹਨਾਂ ਕੋਈ ਖਾਸ ਆਪਣਾ ਮਕਾਮ ਨਹੀਂ ਹਾਸਿਲ ਕੀਤਾ। ਤੇ ਜਿਸ ਤਰ੍ਹਾਂ ਇੱਕ ਨਵਾਂ ਗੁਲੂਕਾਰ ਸੀ ਤੇ ਉਹ ਆਪਣੇ ਨਵੇਂ ਗਾਣੇ ਦੀ ਰਿਹਰਸਲ ਵਾਸਤੇ ਰਾਤ ਨੂੰ 12 ਵਜੇ ਰਿਆਜ਼ ਕਰ ਰਿਹਾ ਸੀ ਤੇ ਗਵਾਂਢੀ ਨੂੰ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ, ਉਹਨੇ ਨਾ ਗੁੱਸੇ ਦੇ ਵਿੱਚ ਆ ਕੇ ਉਹਦੀਆਂ ਖਿੜਕੀਆਂ ਤੋੜ ਦਿੱਤੀਆਂ। ਤੇ ਸਵੇਰ ਜਦੋਂ ਉਹ ਮੌਸੀਕਾਰ ਗਵਾਂਢੀ ਨੂੰ ਮਿਲਿਆ ਤੇ ਗਵਾਂਢੀ ਨੂੰ ਕਹਿੰਦਾ ਕਿ ਜੇ ਤੈਨੂੰ ਮੇਰੀ ਆਵਾਜ਼ ਇੰਨੀ ਚੰਗੀ ਲੱਗ ਰਹੀ ਸੀ ਤੇ ਕਮ ਅਜ਼ ਕਮ ਤੂੰ ਮੈਨੂੰ ਦੱਸ ਦਿੰਦਾ, ਮੈਂ ਖਿੜਕੀਆਂ ਖੋਲ ਦਿੰਦਾ।